ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਆ। ਸਾਰਿਆਂ ਨੂੰ ਪਤਾ ਵੀ 1 ਮਹੀਨਾ ਹੋ ਗਿਆ ਆਪਾਂ ਜੋ ਬੇ ਏਰੀਏ ਦੇ ਵਿੱਚ ਸਭ ਤੋਂ ਵੱਡਾ ਬੇ ਏਰੀਏ ਦਾ ਸਟੇਸ਼ਨ ਹੈਗਾ 50,000 ਵਾਟ ਦਾ KLOK 1170 AM ਉਹਦੇ ਤੇ ਪੰਜਾਬੀ ਰੇਡੀਓ ਯੂਐਸਏ ਹੁਣ ਤੁਸੀਂ ਸੁਣ ਸਕਦੇ ਆ। ਤੇ ਪੰਜਾਬੀ ਰੇਡੀਓ ਯੂਐਸਏ ਆਪਾਂ ਵੀਕਐਂਡ ਦੇ ਦੌਰਾਨ KLOK 1170 ਸੁਣਿਆ ਸੀ ਤੇ ਫ੍ਰਿਜ਼ਨੋ ਤੱਕ ਬੜਾ ਕਲੀਅਰ ਚੱਲਦਾ ਜੇ ਤੁਸੀਂ ਬੇ ਏਰੀਏ ਤੋਂ ਜਾਂਦੇ ਆ। ਇੱਧਰੋਂ ਫ੍ਰਿਜ਼ਨੋ ਤੱਕ, ਸਟਾਕਟਨ, ਲਿਵਿੰਗਸਟਨ, ਲੋਡਾਈ ਤੇ ਜੇ ਸੈਕਰਾਮੈਂਟੋ ਵੱਲ ਨੂੰ ਜਾਓ ਤੇ ਵੈਸਟ ਸੈਕਰਾਮੈਂਟੋ ਤੱਕ ਤੁਸੀਂ ਇਸ ਨੂੰ ਸੁਣ ਸਕਦੇ ਆ। ਇੱਧਰੋਂ ਵਾਟਸਨਵਿਲ, ਸਲੀਨਸ ਤੱਕ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਬੇ ਏਰੀਏ ਦੇ ਵਿੱਚ ਜਾਂ ਤੁਸੀਂ ਬੇ ਏਰੀਏ ਨੂੰ ਆ ਰਹੇ ਆ, ਬੇ ਏਰੀਏ ਤੋਂ ਜਾ ਰਹੇ ਆ ਤੇ 1170 ਟਿਊਨ ਇਨ ਕਰ ਲਿਆ ਕਰੋ। ਬਾਕੀ ਜਿੰਨੇ ਵੀ ਸਾਡੇ ਜਿਹੜੇ ਸਾਰੇ ਲੋਕਲ ਸਟੇਸ਼ਨ ਹੈਗੇ ਆ ਉਹ ਉਸੇ ਤਰ੍ਹਾਂ ਉਹ ਚੱਲਦੇ ਰਹਿਣਗੇ ਕਿਉਂਕਿ ਉਹ ਲੋਕਲ ਸਟੇਸ਼ਨ ਆ। ਰਾਤ ਨੂੰ ਜਿਹੜੇ AM ਸਟੇਸ਼ਨਸ ਹੁੰਦੇ ਆ ਉਹਨਾਂ ਦੀਆਂ ਪਾਵਰਸ ਘੱਟ ਜਾਂਦੀਆਂ ਆ। ਦਿਨ ਨੂੰ ਫੁੱਲ ਹੁੰਦੀਆਂ ਆ। ਸੋ ਇਸ ਕਰਕੇ ਲੋਕਲ ਵੀ ਜਿਹੜੇ ਆ ਸਾਰੇ ਤੁਸੀਂ ਸੁਣ ਸਕਦੇ ਆ। ਇੱਕ ਵਾਰੀ ਫੇਰ ਕਈ ਵਾਰੀ ਆਪਾਂ ਨੂੰ ਲੰਮਾ ਸਮਾਂ ਹੋ ਗਿਆ ਆਪਾਂ ਅਨਾਉਂਸ ਨਹੀਂ ਕੀਤਾ ਕਿਹੜੇ-ਕਿਹੜੇ ਸਟੇਸ਼ਨਸ ਆ। ਜੇ ਤੁਸੀਂ ਰੈਡਿੰਗ ਵਾਲੀਆਂ ਪਹਾੜੀਆਂ ਵੱਲੋਂ ਆਉਂਦੇ ਆ, ਵਿਲੀਅਮਸ, ਯੂਬਾ ਸਿਟੀ, ਉਹ ਸਾਰੇ ਏਰੀਏ 'ਚ 1450 AM ਜਾਂ ਤੁਸੀਂ 96.5 FM ਤੇ ਸੁਣ ਸਕਦੇ ਆ। ਤੇ ਅੱਗੇ ਜਿੱਥੇ ਕਿ ਉਹਦੀ ਆਵਾਜ਼ ਘਟਣੀ ਸ਼ੁਰੂ ਹੋਣੀ ਆ ਫਿਰ ਸੈਕਰਾਮੈਂਟੋ ਵਾਲਾ ਸਟੇਸ਼ਨ 1470 AM ਤੇ 105.9 AM ਇਹ ਜਿਹੜਾ ਆ ਇਹ ਤੁਹਾਨੂੰ ਲੋਡ ਆਈ ਤੱਕ ਜਿਹੜਾ ਸੁਣਦਾ ਰਹੂਗਾ। ਸੋ ਲੋਡ ਆਈ 'ਚ ਆ ਕੇ ਫੇਰ ਤੁਹਾਨੂੰ 1570 AM ਜਿਹੜਾ ਸਟਾਕਟਨ ਲੋਡ ਆਈ ਵਾਲਾ ਸਟੇਸ਼ਨ ਆ ਜੀ ਇਹ ਸੁਣੂਗਾ। ਇਹ ਆ ਕੇ ਲਿਵਿੰਗਸਟਨ ਤੱਕ ਆ ਜਾਂਦਾ ਹੈਗਾ ਆ। ਤੇ ਉਸ ਤੋਂ ਅੱਗੇ ਫਿਰ ਫ੍ਰਿਜ਼ਨੋ ਦਾ ਸਟੇਸ਼ਨ ਜੋ 1300 AM ਆ ਤੇ ਨਾਲ ਦੀ ਨਾਲ 104.5 FM ਆ। ਇਹ ਡਲੀਨੋ ਤੱਕ ਜੇ ਤੁਸੀਂ 99 ਤੇ ਜਾਂਦੇ ਆ 5 ਤੇ ਵੀ ਸੁਣ ਸਕਦੇ ਆ। ਜੀ 1170 ਨੂੰ ਵੀ 5 ਤੇ ਸੁਣ ਸਕਦੇ ਆ। ਫਿਰ 1350 AM ਬੇਕਰਸਫੀਲਡ ਤੇ 105.7 FM ਬੇਕਰਸਫੀਲਡ। ਸੋ ਸਾਰਾ ਹੀ ਤੁਸੀਂ ਹੁਣ ਇਹ ਜਿਹੜਾ ਨਾਰਥਰਨ ਕੈਲੀਫੋਰਨੀਆ ਦਾ ਏਰੀਆ ਆ ਉੱਥੇ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸੁਣ ਸਕਦੇ ਆ। ਤੇ ਜੇ ਕਿਸੇ ਦੇ ਕੋਲ ਕਿਤੇ ਜਿਹੜੀ ਆਵਾਜ਼ ਮਿਸਿੰਗ ਆ ਤਾਂ ਤੁਸੀਂ ਜ਼ਰੂਰ ਪੰਜਾਬੀ ਰੇਡੀਓ ਯੂਐਸਏ ਦੀ ਐਪ ਡਾਊਨਲੋਡ ਕਰ ਲਿਓ। ਤੇ ਜਦੋਂ ਤੁਸੀਂ ਟਾਈਪ ਕਰੋਗੇ ਪੰਜਾਬੀ ਰੇਡੀਓ ਯੂਐਸਏ ਤੇ ਯੈਲੋ ਜਿਹੇ ਕਲਰ ਦਾ ਪੰਜਾਬੀ ਆ ਵਰਡ ਤੇ ਬਾਕੀ ਜਿਹੜੇ ਆ ਉਹ ਬਲੂ ਕਲਰ ਦੇ ਵਿੱਚ ਹੈਗੇ ਆ। ਤੇ YouTube ਤੇ Facebook ਤੇ ਜੇ ਤੁਸੀਂ ਮਿਸ ਕਰ ਜਾਂਦੇ ਆ ਕਿਸੇ ਵੀ ਟਾਈਮ ਜਿਹੜੇ ਆ ਇਹ ਪ੍ਰੋਗਰਾਮ ਸਾਰੇ ਸਾਡੇ ਆ ਉਹ ਸੁਣ ਸਕਦੇ ਹੋ। ਜੀ ਬਿਲਕੁਲ ਬਹੁਤ ਸਾਰੇ ਲੋਕ ਨਾਮ ਕਾਪੀ ਕਰਦੇ ਨੇ ਉਹ ਕਈ ਕੁਛ ਜਿਹੜਾ ਆ ਉਹ ਉੱਦਾਂ ਦਾ ਭੁਲੇਖਾ ਪਾਉਣ ਦੀ ਕਰਦੇ ਆ। ਕਈ ਵਾਰੀ ਸਾਡੇ ਤੋਂ ਪੁੱਛੇ ਬਗੈਰ ਹੋਰ ਔਨਲਾਈਨ ਸਟਰੀਮਾਂ ਜਿਹੜੀਆਂ ਆਪੋ ਆਪਣੀਆਂ ਵੈਬਸਾਈਟ ਦੇ ਉੱਤੇ ਜਾਂ ਆਪਣੇ ਐਪਸ ਦੇ ਵਿੱਚ ਜਿਹੜੀ ਉਹ ਪਾ ਦਿੰਦੇ ਆ, ਜਿਹਦੀ ਸਾਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ। ਕੋਸ਼ਿਸ਼ ਕਰਦੇ ਰਹੀਦਾ ਹੈ, ਪਰ ਚੋਰ ਬਜ਼ਾਰੀ ਬਹੁਤ ਆ, ਤੁਹਾਨੂੰ ਪਤਾ ਹੈ ਇੱਥੇ ਵੀ ਜਿਹਦਾ ਨਾਂ ਚੱਲਦਾ ਹੁੰਦਾ ਉਹਦੀ ਵਰਤੋਂ ਜਿਹੜੀ ਆ ਉਹ ਫਿਰ ਉਸ ਹਿਸਾਬ ਦੇ ਨਾਲ ਕਰਨੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ। ਪਰ ਸਾਨੂੰ ਇਹ ਆ ਵੀ ਅਸੀਂ ਕੰਟੈਂਟ ਦੇ ਉੱਤੇ ਜਿਹੜਾ ਉਹ ਜ਼ੋਰ ਦਿੰਦੇ ਆ। ਵਧੀਆ ਪ੍ਰੋਗਰਾਮਿੰਗ, ਵਧੀਆ ਚੀਜ਼ਾਂ ਤੁਹਾਡੇ ਤੱਕ ਜਿਹੜੇ ਉਹ ਪਹੁੰਚਾਉਂਦੇ ਰਹੀਏ। ਸੁਝਾਅ ਦਿੰਦੇ ਰਿਹਾ ਕਰੋ, ਆਪਣੇ ਫੀਡਬੈਕ ਜਿਹੜੀ ਉਹ ਦਿੰਦੇ ਰਿਹਾ ਕਰੋ ਤੇ ਤਾਂ ਜੋ ਆਪਾਂ ਇਸ ਨੂੰ ਹੋਰ ਬਿਹਤਰ ਜਿਹੜਾ ਪੰਜਾਬੀਆਂ ਦਾ ਸਾਂਝਾ ਮੰਚ ਬਣਾਉਣ ਦੀ ਗੱਲ ਕਰਦੇ ਹਾਂ, ਆਪਾਂ ਉਸ ਦੇ ਵਿੱਚ ਉਸ ਨੂੰ ਅੱਗੇ ਹੋਰ ਲੈ ਕੇ ਚੱਲ ਸਕੀਏ। ਸੋ 2010 ਤੋਂ ਲਗਾਤਾਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਇਸ ਬ੍ਰਾਂਡ ਦੇ ਨਾਲ ਜੁੜੇ ਆ। ਇਹਨਾਂ ਖਬਰਾਂ ਦੇ ਨਾਲ, ਧਾਰਮਿਕ ਸਮਾਜਿਕ ਗੱਲਾਂ ਦੇ ਨਾਲ, ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਤੱਕ ਐਂਟਰਟੇਨਮੈਂਟ ਜਿਹੜੀ ਉਹ ਪਹੁੰਚਾਈ ਜਾਂਦੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਸਾਡੀ ਕੋਸ਼ਿਸ਼ ਰਹੇਗੀ ਵੀ ਇੱਦਾਂ ਹੀ ਨਿਰਵਿਘਨ ਜਿਹੜੇ ਉਹ ਪ੍ਰੋਗਰਾਮ ਚੱਲਦੇ ਰਹਿਣ ਤੇ ਤੁਹਾਡੇ ਸਾਥ ਦੀ ਜਿਹੜੀ ਹਮੇਸ਼ਾ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਸਭ ਤੋਂ ਵਧੀਆ ਜਿਹੜਾ ਤੁਸੀਂ ਕੋਈ ਗਿਫਟ ਜਿਹੜਾ ਕਰ ਸਕਦੇ ਪੰਜਾਬੀ ਰੇਡੀਓ ਯੂਐਸਏ ਲਈ ਹੈ ਵੀ ਤੁਸੀਂ ਬੰਦਿਆਂ ਨੂੰ ਜੋੜਨਾ, ਲੋਕਾਂ ਨੂੰ ਨਾਲ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਤੁਸੀਂ ਵੱਧ ਤੋਂ ਵੱਧ ਜੋੜੋ। ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੂੰ ਐਪ ਡਾਊਨਲੋਡ ਕਰਾਓ, ਉਹਨਾਂ ਨੂੰ ਵੈਬਸਾਈਟ ਦਾ ਦੱਸੋ। ਜਿਹੜੇ ਉਹਨਾਂ ਇਲਾਕਿਆਂ 'ਚ ਰਹਿੰਦੇ ਆ, ਜੇ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਤਾਂ ਉਹਨਾਂ ਨੂੰ ਦੱਸੋ ਵੀ ਤੁਹਾਡੇ ਇਲਾਕੇ 'ਚ ਆਹ ਵਾਲੇ AM ਦੇ ਉੱਤੇ, FM ਦੇ ਉੱਤੇ ਪੰਜਾਬੀ ਰੇਡੀਓ ਯੂਐਸਏ ਚੱਲਦਾ ਆ, ਉਹ ਤੁਸੀਂ ਟਿਊਨ ਕਰ ਸਕਦੇ ਆ। ਜੇ ਕੋਈ ਉਹ ਆਊਟ ਆਫ ਸਟੇਟ ਹੈਗੇ ਨੇ ਜਾਂ ਉਹਨਾਂ ਇਲਾਕਿਆਂ 'ਚ ਹੀ ਆ ਜਿੱਥੇ ਨਹੀਂ ਟਰੈਸਟਰੀਅਲ ਸਟੇਸ਼ਨ ਹੈਗੇ, ਤੁਸੀਂ ਉਹਨਾਂ ਨੂੰ ਇੰਟਰਨੈਟ ਰੇਡੀਓ ਸੈਟਸ ਜਿਹੜੇ ਆ ਉਹ ਵੀ ਲੈ ਕੇ ਦੇ ਸਕਦੇ ਹਾਂ, ਜੇ ਕਿ ਪੰਜਾਬੀ ਰੇਡੀਓ ਯੂਐਸਏ ਤੇ ਵੀ ਅਵੇਲੇਬਲ ਨੇ। ਸੋ ਥੈਂਕ ਯੂ ਜੀ। ਸੋ ਇਹ ਵੀ ਦੱਸਦੇ ਜੀ ਸਾਡੇ ਸਾਰੇ ਸਟੇਸ਼ਨ FCC ਦੇ ਅੰਡਰ ਆ, ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਅੰਡਰ। ਬਹੁਤ ਵਾਰ ਆਪਾਂ ਸੁਣਦੇ ਰਹਿੰਦੇ ਆ, ਦੇਖਦੇ ਰਹਿੰਦੇ ਜੀ ਪੰਥਕ ਮੀਡੀਆ ਚਾਹੀਦਾ। ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਤੋਂ ਵੱਧ ਪੰਥਕ ਮੀਡੀਆ ਕਿਹੜਾ ਹੋ ਸਕਦਾ। ਹੁਣ ਇਹ ਤਾਂ ਹੈ ਨਹੀਂ ਵੀ YouTube ਦੇ ਐਵੇਂ ਟੁੱਟਾ ਜਿਹਾ ਚੈਨਲ ਚਲਾ ਕੇ ਗਾਲਾਂ ਕੱਢੀ ਜਾਓ ਤੇ ਹਰ ਇੱਕ ਜਿਹੜੀ ਗੱਲ ਆ
ਉਹ ਉਲਟ ਕਰੀ ਜਾਓ ਤੇ ਅਸੀਂ ਉਸ ਨੂੰ ਕਲੀਅਰ ਕਰਨ ਲਈ ਰੇਡੀਓ ਤੇ ਲੈ ਕੇ ਆਈਏ। ਜਿਹੜੇ ਬੰਦੇ ਟੁੱਚਲ ਜਿਹੇ ਬੰਦੇ ਐਵੇਂ ਬਕਵਾਸ ਕਰੀ ਜਾਂਦੇ ਆ ਪੰਥ ਦੇ ਅਗੇਂਸਟ, ਆਪਣੇ ਸ਼ਹੀਦਾਂ ਦੇ ਅਗੇਂਸਟ, ਤੇ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਹੈਗਾ। ਤੇ ਸੋ ਸਾਡਾ ਇਹ ਨਹੀਂ ਹੈ ਵੀ ਐਵੇਂ ਜੇ ਕਿਸੇ ਦੇ 15 20 ਜਾਂ 100 ਬੰਦਾ ਸੁਣ ਰਿਹਾ ਤੇ ਉਹਦੇ ਅਗੇਂਸਟ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਸ਼ੋਅ ਕਰ ਦਈਏ। ਜਿੰਨੇ ਸਾਡੇ ਰੇਡੀਓ ਨਾਲ ਜੁੜੇ ਹੋਏ ਆ 2009 ਤੋਂ, ਸਾਰਿਆਂ ਨੂੰ ਪਤਾ ਹੈ ਵੀ ਰੇਡੀਓ ਦੀ ਕੀ ਸੋਚ ਆ, ਸਾਡੇ ਸਰੋਤਿਆਂ ਦੀ ਕੀ ਸੋਚ ਆ, ਤੇ ਕਿੱਥੇ ਅਸੀਂ ਜਿਹੜਾ ਸਟੈਂਡ ਲੈਣੇ ਹੈਗੇ ਆ। ਜੀ, ਜੀ ਬਿਲਕੁਲ। ਜਾਣ-ਬੁੱਝ ਕੇ ਜਿਹੜਾ ਬੰਦਾ ਨੈਗੇਟਿਵ ਉਹਨੂੰ ਪਲੇਟਫਾਰਮ ਨਹੀਂ ਦੇਣ ਦੀ ਲੋੜ ਹੁੰਦੀ, ਉਹਨੂੰ ਜੀ ਇਗਨੋਰ ਕਰਨਾ ਜਿਹੜਾ ਉਹ ਚਾਹੀਦਾ ਆ। ਇਹ ਸੋਸ਼ਲ ਮੀਡੀਆ ਕਰਕੇ ਚਲੋ ਲੋਕਾਂ ਨੂੰ ਮਿਲ ਜਾਂਦਾ ਆ, ਉਹ 4 ਬੰਦੇ ਉੱਦਾਂ ਦੇ ਨਾਲ ਉਹਨਾਂ ਨੂੰ ਉੱਥੇ ਜੁੜ ਜਾਂਦੇ, ਪਰ ਮੈਜੋਰਟੀ ਦੇ ਵਿੱਚ ਉਹ ਉੱਦਾਂ ਦੀ ਸੋਚ ਲੋਕਾਂ ਦੀ ਨਹੀਂ ਹੁੰਦੀ। ਸੋ ਸਭ ਤੋਂ ਅਨਫੋਰਚੂਨੇਟ ਪਾਰਟ ਪਤਾ ਕੀ ਆ ਰਾਜਕਨਵੀਰ ਸਿੰਘ, ਕੀ ਹੁੰਦਾ ਵੀ ਜਦੋਂ ਕੋਈ ਗੱਲ ਹੁੰਦੀ ਆ ਨਾ, ਉਹ ਫੇਸਬੁੱਕ ਹੋਵੇ, ਯੂਟਿਊਬ ਹੋਵੇ, ਲੋਕ ਗਾਲਾਂ ਕੱਢਦੇ ਆ, ਰਾਈਟ? ਸੋ ਉਹ ਆਪਣਿਆਂ ਨੂੰ ਨਿੰਦੀ ਜਾਂਦੇ ਵੀ ਯਾਰ ਇਹ ਆਹ ਬੰਦੇ ਆ ਏਦਾਂ ਦੇ ਖਾਲਿਸਤਾਨੀ ਹੋਊਗੇ, ਏਦਾਂ ਦੇ ਸਿੱਖ ਹੋਊਗੇ, ਹਨਾ? ਤੁਹਾਨੂੰ ਕੀ ਪਤਾ ਵੀ ਉਹ ਸਿੱਖ ਹੀ ਆ ਜਿਹੜੇ ਲਿਖ ਰਹੇ ਆ, ਹਨਾ? ਉਹ ਤੁਸੀਂ ਦੇਖਿਆ ਨਹੀਂ ਵੀ ਆ BBC ਦੀ ਗੌਰਮੈਂਟ ਰਿਪੋਰਟ ਦੀਆਂ ਕਿੰਨੀਆਂ ਇੰਟੈਲੀਜੈਂਸ ਏਜੰਸੀਜ਼ ਆ ਜਿਹੜੀਆਂ ਆ, ਉਹ ਉਹਨਾਂ ਨੇ ਸਿੱਖਾਂ ਵਾਲੇ ਈਵਨ ਖਾਲਸੇ ਨਾਂ ਰੱਖੇ ਹੋਏ ਆ, ਹਨਾ? ਤੇ ਤੁਹਾਨੂੰ ਕੀ ਪਤਾ ਅਸਲੀ ਬੰਦਾ ਕਿਹੜਾ ਹੈਗਾ ਆ, ਹਨਾ? ਸੋ ਇਸ ਕਰਕੇ ਜਿਹੜਾ ਸੋਚਿਆ ਕਰੋ, ਦਿਮਾਗ ਵਰਤਿਆ ਕਰੋ, ਹਨਾ? ਕੋਈ ਵੀ ਜਿਹੜਾ ਸਿੱਖ ਆ ਉਹ ਕਦੇ ਵੀ ਮੂੰਹ ਕਿਸੇ ਨੂੰ ਚੱਕ ਕੇ ਏਦਾਂ ਕੋਈ ਦੀ ਕਿਸੇ ਨੇ ਕੁਛ ਕਹਿਣ ਲੱਗ ਜਾਣਾ, ਕਿਸੇ ਨੇ ਕੁਛ ਕਹਿਣ ਲੱਗ ਜਾਣਾ। ਚਲੋ ਇਹ ਤਾਂ ਇਹਨਾਂ ਦਾ ਮੂੰਹ ਤੇ ਚਲੋ ਆਪਾਂ ਨਹੀਂ ਬੰਨ ਸਕਦੇ, ਪਰ ਆਪਾਂ ਆਪਣੀ ਪਰਖ ਨੂੰ ਜਿਹੜਾ ਆ, ਆਪਣਾ ਫਿਲਟਰ ਜਿਹੜਾ ਆ ਉਹ ਆਪਾਂ ਸਟਰੋਂਗ ਕਰ ਸਕਦੇ ਆ। ਸੋ ਏਦਾਂ ਨਹੀਂ ਹੁੰਦਾ ਕਿਸੇ ਇੱਕ ਦੇ ਨਾਲ। BBC ਦੀ ਰਿਪੋਰਟ ਸੀ ਫਾਰਮਰ ਪ੍ਰੋਟੈਸਟ ਦੇ ਵਿੱਚ ਹੀ, ਕਿੱਦਾਂ ਜੀ ਉਹਨਾਂ ਦੀ ਏਜੰਸੀਆਂ ਦੇ ਬੰਦਿਆਂ ਨੇ ਜਾਣ-ਬੁੱਝ ਕੇ ਸਿੱਖਾਂ ਦੇ ਨਾਮ ਵਰਤ ਕੇ, ਫੋਟੋਆਂ ਵਰਤ ਕੇ ਫਾਰਮਰ ਪ੍ਰੋਟੈਸਟ ਨੂੰ ਮਾੜਾ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਤੁਹਾਨੂੰ ਕੀ ਲੱਗਦਾ ਪਹਿਲੀ ਦੀ ਕੀਤਾ ਇਹਨਾਂ ਨੇ ਤੇ ਜਾਂ ਇਹ ਅਖੀਰਲੀ ਵਾਰੀ ਉਹਨਾਂ ਨੇ ਉਹ ਕੀਤਾ ਆ? ਸੋ ਇਹ ਏਜੰਸੀਆਂ ਤਾਂ ਸਟੇਟ ਇਦਾਂ ਹੀ ਕਰਦੀਆਂ ਆਈਆਂ ਆ। ਜੋ ਪੰਜਾਬ ਨੂੰ ਛੋਟਾ ਕਰਨ ਦੀ 70 60 70 ਦੇ ਦਹਾਕੇ ਤੋਂ ਕੰਮ ਚੱਲਿਆ। 47 ਦੇ ਵਿੱਚ ਪਹਿਲਾਂ ਪੰਜਾਬ ਨੂੰ ਅੱਧਾ ਕਰਤਾ, ਉਸ ਤੋਂ ਬਾਅਦ ਚ ਹੌਲੀ ਜੀ ਫਿਰ 2 ਵਿੱਚੋਂ ਸੂਬੇ ਹੋਰ ਕੱਢਤੇ, ਫਿਰ ਉਸ ਤੋਂ ਬਾਅਦ ਦੇ ਵਿੱਚ 84 ਦਾ ਜਿਹੜਾ ਦੁਖਾਂਤ ਜਿਹੜਾ ਆ ਉਹ ਵਾਪਰਿਆ। ਫਿਰ ਆਪਾਂ ਹੁਣ ਫਾਰਮਰ ਪ੍ਰੋਟੈਸਟ ਦੇ ਵਿੱਚ ਦੇਖ ਰਹੇ ਹਾਂ। ਤੇ ਹੁਣ ਜੇ ਕਿਤੇ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਉਲਟ ਵੀ ਪ੍ਰੋਪੇਗੈਂਡਾ ਜਿਹੜਾ ਕਿਤੇ ਖੱਬਿਓਂ ਸੱਜਿਓਂ ਉੱਤੋਂ ਥੱਲੋਂ ਦੁਨੀਆ ਭਰ ਦੇ ਵਿੱਚ ਜਿਹੜੇ ਸਟੇਟ ਦੇ ਸੰਦ ਨੇ ਉਹ ਪਹੁੰਚ ਜਾਂਦੇ ਨੇ, ਉਹ ਬੋਲਣਾ ਸ਼ੁਰੂ ਕਰ ਦਿੰਦੇ ਤੇ 2-4 ਉਹਨਾਂ ਦੇ ਮਗਰ ਲੱਗ ਜਾਂਦੇ ਆ ਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਬੜੀ ਬੱਲੇ ਆ। ਸੋ ਫੇਸਬੁੱਕ, ਸੋਸ਼ਲ ਮੀਡੀਆ ਨੂੰ ਨਾ ਜਿਹੜਾ ਸਾਰਾ ਕੁਛ ਜਿਹੜਾ ਤੁਸੀਂ ਸਮਝ ਰਿਹਾ ਕਰੋ, ਇਹਨਾਂ ਦਾ ਕੰਮ ਹੀ ਆ ਨਿੰਦਣਾ ਤੇ ਇਹਨਾਂ ਨੇ ਪ੍ਰੋਪੇਗੈਂਡਾ ਜਿਹੜਾ ਆ ਉਹ ਕਰਨਾ ਆ। ਸੋ ਉਹਨਾਂ ਦੀ ਇੰਨੀ ਫਿਕਰ ਜਿਹੜੀ ਉਹ ਨਾ ਕਰੋ ਤੇ ਆਪਣਾ ਕੰਮ ਜਿਹੜਾ ਜਿਹੜੇ ਯਤਨਸ਼ੀਲ ਹੈਗੇ ਆ ਉਹ ਕਰਨ ਦੇ ਵਿੱਚ ਲੱਗੇ ਤੁਸੀਂ। ਸੋ ਬਹੁਤ ਵਾਰ ਸਾਨੂੰ ਕਾਲਾਂ ਵੀ ਕਰਦੇ ਰਹਿੰਦੇ ਵੀ ਦੇਖੋ ਜੀ ਆਹ ਇਸ਼ੂ ਚੱਲ ਰਿਹਾ ਦੀਪ ਸਿੱਧੂ ਵਾਲਾ, ਦੇਖੋ ਸਿੱਧੇ ਅਸੀਂ ਕਲੀਅਰਲੀ ਦੱਸ ਦਈਏ ਪੰਜਾਬੀ ਰੇਡੀਓ ਯੂਐਸਏ ਵੱਲੋਂ ਦੀਪ ਸਿੱਧੂ ਪੰਜਾਬੀ ਯੋਧਾ ਸੀ ਤੇ ਉਸਨੇ ਸਿੱਖ ਕੌਮ ਨੂੰ ਜਗਾਇਆ, ਠੀਕ ਆ? ਇਸ ਮੁੱਦੇ ਤੇ ਅਸੀਂ ਟੋਟਲੀ ਉਹਨਾਂ ਦੇ ਨਾਲ ਖੜੇ ਆ। ਕਿਸੇ ਦੀ ਧੀ ਭੈਣ ਨੂੰ ਲਿਆ ਕੇ ਐਵੇਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਈ ਜਾਈਏ, ਇਹ ਪੰਜਾਬੀ ਰੇਡੀਓ ਯੂਐਸਏ ਦਾ ਕੰਮ ਨਹੀਂ ਤੇ ਨਾ ਹੀ ਅਸੀਂ ਇਹ ਕਰਨਾ ਹੈਗਾ ਆ। ਜੀ ਤੇ ਬਾਕੀ ਕਈ ਵਾਰੀ ਆਪਾਂ ਸ਼ੋਆਂ ਦੇ ਵਿੱਚ ਦੇਖਦੇ ਰਹਿੰਦੇ, ਕੋਈ ਕਾਲਰ ਆ ਕੇ ਕਹਿ ਦਿੰਦਾ ਜੀ ਬਲਤੇਜ ਪੰਨੂ ਇੱਥੇ ਹੁੰਦਾ ਸੀ, ਹੁਣ ਆਹ ਕੀਤਾ। ਅੱਜ ਦੀ ਡੇਟ 'ਚ ਸਾਰਿਆਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਲੱਖਾਂ ਨਹੀਂ ਕਰੋੜਾਂ ਰੁਪਈਆ ਮੀਡੀਆ ਤੇ ਖਰਚ ਕਰ ਰਹੀ ਆ। ਜਿੰਨੇ ਵੀ ਤੁਹਾਡੇ ਟੀਵੀ ਜਾਂ ਹੋਰ ਚੈਨਲ ਚੱਲਦੇ, ਸਾਰਿਆਂ ਦੇ ਤੁਸੀਂ ਐਡਾਂ ਦੇਖਦੇ ਆ। ਤੇ ਜੇ ਅਸੀਂ ਗਵਰਨਮੈਂਟ ਪੱਖੀ ਗੱਲ ਕਰਨੀ ਹੋਵੇ ਤਾਂ ਮੇਰੇ ਖਿਆਲ ਨਾਲ ਸਭ ਤੋਂ ਵੱਧ ਐਡ ਸਾਨੂੰ ਹੀ ਮਿਲਣੀ ਚਾਹੀਦੀ ਆ, ਕਿਉਂਕਿ ਆਮ ਆਦਮੀ ਪਾਰਟੀ ਦਾ ਉਹ ਮੀਡੀਆ ਐਡਵਾਈਜ਼ਰ ਆ ਬਲਤੇਜ ਪੰਨੂ, ਜੇ ਆਪਾਂ ਐਡਾਂ ਲੈਣੀਆਂ। ਸੋ ਜਿਹੜਾ ਥੋੜਾ ਜਿਹਾ ਦਿਮਾਗ ਵਰਤਿਆ ਕਰੋ, ਉਹ ਤੋਂ ਸੋਚਿਆ ਕਰੋ ਵੀ ਕੀ ਗੱਲ ਹੋ ਰਹੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਜਿੰਨੇ ਵੀ ਸਾਡੇ ਹੋਸਟ ਆ, ਬੜੀ ਸਮਝਦਾਰੀ ਨਾਲ ਉਦਾਂ ਹੀ ਖਬਰ, ਉਦਾਂ ਦਾ ਹੀ ਇਸ਼ੂ ਲੈ ਕੇ ਆਣੇ, ਤਾਂ ਕਿ ਕੱਲ ਨੂੰ ਜਿਹੜਾ ਆ ਉਹ ਸਾਨੂੰ ਤੁਸੀਂ ਫੜ ਕੇ ਪੁੱਛ ਸਕੋ ਭਾਈ ਤੁਸੀਂ ਇੱਥੇ ਆ ਗਿਆ ਸੀ। ਏਦਾਂ ਨਹੀਂ ਵੀ ਐਵੇਂ YouTube ਜਾਂ Facebook ਦੇ ਉੱਤੇ ਆ ਕੇ ਤਾਂ ਰੌਲਾ ਪਾ ਕੇ ਚਲ ਜਾਓ ਤੇ ਮੁੜ ਕੇ ਕਿਸੇ ਨੇ ਪੁੱਛਣਾ ਨਹੀਂ। ਬਿਲਕੁਲ ਸਰ, ਜਿੰਨੀ ਦੇਰ ਤੱਕ ਉਹ ਕਿਸੇ ਅਦਾਰੇ ਦੇ ਦੂਜੇ ਨਾਲ ਸਰਕਾਰੀ ਅਹੁਦੇ ਤੇ ਨਹੀਂ ਸੀ ਉਹਨਾਂ ਨੇ ਕੰਮ ਕੀਤਾ, ਜਿੱਦਣ ਹੀ ਉਹਨਾਂ ਨੇ ਉੱਥੇ ਕਰ ਲਿਆ ਤੇ ਆਪਣੇ ਨਾਂ ਇੱਥੇ ਉਸ ਤੋਂ ਬਾਅਦ ਨਾ ਕਦੀ ਆਏ ਆ ਤੇ ਨਾ ਆਪਾਂ ਜਿਹੜੀ ਉਹ ਕਿਸੇ ਸਰਕਾਰੀ ਬੰਦੇ ਨੂੰ ਏਦਾਂ ਸਪੇਸ ਦੇਣੀ ਹੈ। ਇਹ ਸਪਸ਼ਟ ਆ, ਇਹ ਆਪਣੀ ਲਾਈਨ ਹੈ ਮੈਨੇਜਮੈਂਟ ਦਾ ਜਿਹੜਾ ਆਲਰੇਡੀ ਉਹ ਹੈਗਾ ਹੈ। ਸੋ ਇਹ ਕਲੀਅਰ ਹੋਣਾ ਚਾਹੀਦਾ। ਸੋ ਐਵੇਂ ਬੇਤੁਕੀਆਂ ਕਿਤੇ ਥਾਵਾਂ ਤੇ ਗੱਲਾਂ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਤੇ ਬਾਕੀ ਕੋਸ਼ਿਸ਼ ਇਹੀ ਆ ਵੀ ਆਪਾਂ ਤੁਹਾਨੂੰ ਸਾਫ਼ ਸਪਸ਼ਟ ਜਿਹੜਾ ਸ਼ੀਸ਼ਾ ਆ ਉਹ ਜੋ ਉੱਥੇ ਚੱਲ ਰਿਹਾ, ਜੋ ਇੱਥੇ ਚੱਲ ਰਿਹਾ ਆ, ਉਹ ਤੁਹਾਨੂੰ ਆਪਾਂ ਦੱਸਦੇ ਰਹੀਏ ਤੇ ਤੁਸੀਂ ਇਦਾਂ ਹੀ ਜਿਹੜਾ ਉਹ ਸਹਿਯੋਗ ਕਰਦੇ ਰਹੋ ਤੇ ਤੁਹਾਨੂੰ ਜਿਹੜੀ ਸਟੀਕ ਖਬਰ, ਵਧੀਆ ਖਬਰ, ਚਾਹੇ ਅਮਰੀਕਾ ਦੀ ਆ, ਚਾਹੇ ਪੰਜਾਬ ਦੀ ਆ, ਚਾਹੇ ਕੈਨੇਡਾ ਦੀ ਆ, ਉਹ ਤੁਹਾਨੂੰ ਆਪਾਂ ਜਿਹੜੀ ਉਹ ਨਾਲ ਦੇ ਨਾਲ ਦੱਸਦੇ ਰਹਿਣਾ ਤੇ ਬਾਕੀ ਵਧੀਆ। ਚਾਹੇ ਸਿੱਖ ਕੌਮ ਨਾਲ ਕਿਤੇ ਵੀ ਧੱਕਾ ਹੁੰਦਾ ਆ, ਮਿਨੋਰਟੀਜ਼ ਨਾਲ ਧੱਕਾ ਹੁੰਦਾ, ਦਲਿਤਾਂ ਨਾਲ ਧੱਕਾ ਹੁੰਦਾ, ਪੰਜਾਬੀ ਰੇਡੀਓ ਯੂਐਸਏ ਹਮੇਸ਼ਾ ਸਭ ਤੋਂ ਪਹਿਲਾਂ ਉਹ ਜਿਹੜਾ ਆ
ਚਾਹੇ ਕੋਈ ਵੀ ਸਰਕਾਰ ਹੋਵੇ ਉਹਦੇ ਉਲਟ ਬੋਲਦਾ ਹੀ ਰਹੂਗਾ ਜਿੰਨਾ ਚਿਰ ਪੰਜਾਬੀ ਰੇਡੀਓ USA ਚੱਲਦਾ ਹੈ। ਜੀ,